ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ ਤੇ ਮੇਰੇ ਨਾਲ ਲਵਲੀ ਸਿੰਘ ਤੇ ਅੱਜ ਸਾਡੇ ਨਾਲ ਸਾਥ ਦੇ ਰਹੇ ਨੇ ਨਈਮ ਸੰਧੂ ਤੇ ਮੈਂ ਰਵੈਸ। ਅਸੀਂ ਅੱਜ ਪਹੁੰਚ ਗਏ ਹਾਂ ਪਿੰਡ 255 ਨਵਾਂ ਪਿੰਡ। ਇਹ ਪਿੰਡ ਆ ਜਸ਼ਨਦੀਪ ਸਿੰਘ ਤੇ ਉਹਦੇ ਦੇ ਫੋਰਫਾਦਰਸ ਦਾ, ਤੇ ਉਹਨਾਂ ਦੀ ਬੜੀ ਦੇਰ ਦੀ ਖੁਆਇਸ਼ ਸੀ ਕਿ ਸਾਡਾ ਪਿੰਡ ਜਿਹੜਾ ਉਹ ਵਿਖਾਇਆ ਜਾਵੇ। ਅਸੀਂ ਅੱਜ ਉਹਨਾਂ ਦੇ ਪਿੰਡ ਪਹੁੰਚੇ ਤੇ ਇਹ ਸਕੂਲ ਜਿਹੜਾ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਦੇ ਹੀ ਪਿੰਡ ਦਾ ਜਿਹੜਾ ਹਾਈ ਸਕੂਲ ਹੈ। ਬਾਕੀ ਮਜ਼ੀਦ ਕੋ ਪਿੰਡ ਤੁਹਾਨੂੰ ਵਿਖਾਵਾਂਗੇ, ਉਹਨਾਂ ਦੀਆਂ ਗਲੀਆਂ ਮੁਹੱਲੇ ਪਿੰਡ ਤੇ ਕੁਛ ਬਜ਼ੁਰਗਾਂ ਨਾਲ ਸਾਂਝ ਪਾਵਾਂਗੇ ਉਹਨਾਂ ਦੇ ਪਿੰਡ ਦੇ ਬਾਰੇ ਤੇ ਪੁੱਛਣ ਦੀ ਕੋਸ਼ਿਸ਼ ਕਰਾਂਗੇ, ਕੋਈ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵਡਕਿਆਂ ਦੇ ਬਾਰੇ 'ਚ। ਤੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਉਹਨਾਂ ਦੇ ਪਿੰਡ ਵਿਖਾਉਂਦੇ ਹਾਂ ਪਿੰਡ ਤੇ ਗੱਲਾਂ ਬਾਤਾਂ ਕਰਦੇ ਹਾਂ ਪਿੰਡ ਵਾਸੀਆਂ ਨਾਲ। अस्सलाम वालेकुम बाबा जी। वालेकुम सलाम। बाबा जी की नाम ਤੁਹਾਡਾ? फरजंद अली। ਤੇ ਵਾਲਾ ਸਾਹਿਬ ਦਾ? बूढ़ा। ਤੇ ਤੁਹਾਡੇ ਦਾਦਾ ਜੀ ਦਾ? दौला। ਤੇ ਉਮਰ ਕਿੰਨੀ ਕੁ ਹੋ ਗਈ ਤੁਹਾਡੀ? उम्र मेरी करीब 5-6 साल घट वा 100 तो। ਕੋਈ ਹੋ ਗਈ 95-96। हाँ। ਅੱਛਾ, ਇਹ ਜਿਹੜੇ ਪਿੰਡ ਬੈਠੇ ਆ ਪਿੰਡ ਦਾ ਨਾਂ ਕੀ ਆ? नवा पिंड। ਨਵਾਂ ਪਿੰਡ ਡਿਜਕੋਟ ਫੈਸਲਾਬਾਦ। हाँ जी, कोट फैसलाबाद। हाँ। ਅੱਛਾ, ਇਹ ਦੱਸੋ ਵੀ ਜਦੋਂ ਵੰਡ ਹੋਈ ਆ 1947 ਦੀ ਪਾਰਟੀਸ਼ਨ ਹੋ ਗਈ ਆ, ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਉਸ ਤੋਂ ਪਹਿਲਾਂ ਤੁਸੀਂ ਇੱਥੇ ਹੀ ਰਹਿੰਦੇ ਸੋ ਜਾਂ ਪਿੱਛੋਂ ਕਿਤੋਂ ਆਏ ਜੇ? न पिछों आए हिंदुस्तान चो। हिंदुस्तान चो। ਉੱਥੇ ਪਿੱਛੇ ਕਿਹੜਾ ਪਿੰਡ ਸੀ ਆਪਣਾ? ताजपुर तहसील साडी कपूरथला रियासत सीगी, जिला साडा जलंधर सीगा। ਪਿੰਡ ਤਾਜਪੁਰ? ताजपुर होर सीगा, ताजपुर सीगा। ਤਾਜਪੁਰ। हाँ। हाँ। ਠੀਕ ਹੈ। ਤੇ ਉੱਥੇ ਪਿੰਡ 'ਚ ਕਿੰਨੀ ਕੁ ਆਬਾਦੀ ਸੀ ਪਿੰਡ ਦੀ? ਸਾਡੀ ਕਰੀਬ ਸਾਡੇ ਕੋਈ 70-80 ਘਰ ਸੀਗੇ। ਤੇ ਸਾਰੇ ਮੁਸਲਮਾਨਾਂ ਦਾ ਪਿੰਡ ਸੀ? ਸਾਰੇ ਮੁਸਲਮਾਨਾਂ ਦਾ ਪਿੰਡ ਸੀ। ਤੇ ਆਲੇ ਦੁਆਲੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਅੱਗੇ ਸਾਡੇ ਸਰਦਾਰਾਂ ਦੇ ਪਿੰਡ ਸੀਗੇ 2। ਇੱਕ ਸਾਡੇ ਕਰੀਬ ਹੀ ਸੀਗਾ, ਇੱਕ ਜਿਹੜਾ ਹਟਵਾ ਸੀਗਾ ਥੋੜਾ ਜਿਹਾ। ਸਾਡੀ ਜੂ ਇਕੱਠੀ ਸੀਗੀ, ਉਹਨੂੰ ਇੱਕ ਖੀਰਾਂ ਵਾਲੀਆਂ ਦੇ, ਇੱਕ ਨੂੰ ਨਵਾਂ ਪਿੰਡਾਂ ਦੇ ਹੁੰਦੇ। ਹਾਂ। ਖੀਰਾਂ ਵਾਲੀ ਤੇ ਨਵਾਂ ਪਿੰਡ? ਹਾਂ, ਇਹ ਸਾਡੇ ਨਾਲ ਗੁਆਂਢ ਸੀਗੇ। ਅੱਛਾ, ਉਹ ਜਦੋਂ ਹੋਈ ਆ ਵੰਡ ਦਾ ਮਤਲਬ ਵੀ ਉਦੋਂ ਤੇ ਤੁਸੀਂ ਤਗੜੇ ਤੋਂ ਚੰਗੇ ਭਲੇ? ਹਾਂ, ਮੈਂ 3 ਸਾਲ ਨੌਕਰੀ ਕਰਦਾ ਰਿਹਾ ਉੱਥੇ। ਕਿੱਥੇ ਨੌਕਰੀ ਕੀਤੀ 3 ਸਾਲ? ਕਪੂਰਥਲੇ ਰਾਜੇ ਦੇ। ਕਿਹੜੇ ਮਹਿਕਮੇ 'ਚ? ਫੌਜ ਦੇ ਵਿੱਚ। ਅੱਛਾ, ਫੌਜ 'ਚ ਕੀਤੀ ਆ। ਜਿਹੜਾ ਰਿਆਸਤ ਸੀ ਕਪੂਰਥਲਾ, ਉਹਦੇ ਜਿਹੜੀ ਫੌਜ ਸੀ ਉਹਦੇ 'ਚ? ਉਹਦੇ 'ਚ। ਠੀਕ ਹੈ। ਅੱਛਾ। ਤੇ ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਵੀ ਮੁਸਲਮਾਨ ਰਹਿੰਦੇ ਸੀ, ਆਸੇ-ਪਾਸੇ ਦੇ ਜਿਹੜੇ ਕੋਈ ਸਰਦਾਰ ਜਾਂ ਜਦੋਂ ਉੱਠ ਕੇ ਆਏ ਜੇ ਉੱਥੇ ਕੋਈ ਨਾਂ ਯਾਦ ਨੇ ਕੋਈ ਸਰਦਾਰਾਂ ਜਿਹੜੇ ਆਸੇ-ਪਾਸੇ ਪਿੰਡਾਂ 'ਚ ਸੀ ਜਾਂ ਜਿੱਥੇ ਨੌਕਰੀ ਕਰਦੇ ਸੀ ਉੱਥੇ? ਜਿੱਥੇ ਨੌਕਰੀ ਨਾ ਹੁਣ ਯਾਦ ਕਰਦੇ। ਸਾਡਾ ਜਿਹੜਾ ਅਫਸਰ ਸੀਗੇ ਉਹਨਾਂ ਦੇ ਨਾਂ ਯਾਦ ਨਹੀਂ ਰਹੇ ਤੇ ਇੰਨੀ ਚੋਰ ਸਾਡੇ ਲਾਗੇ ਜਿਹੜੇ ਪਿੰਡ ਸੀ ਉਹਨਾਂ ਦੇ ਸੰਧਾ ਸੀਗਾ, ਸੰਧਾ ਸਿੰਘ, ਰੰਧਾਵਾ ਸਿੰਘ ਹੈ, ਫਿਰ ਚੰਨਣ ਸਿੰਘ, ਫਿਰ ਇੱਕ ਲਾਲਾ ਮਲਾਵਾ ਰਾਮ ਹੈ, ਇੱਦਾਂ ਦੇ ਨਾਂ ਆਉਂਦੇ ਸੀਗੇ। ਕਿਹੜੇ ਪਿੰਡ ਦੇ ਸਨ ਜਿਹੜੇ ਨਾਂ ਲਏ ਤੁਸੀਂ? ਨਾ ਖੀਰਾਂ ਵਾਲੀ ਦੇ। ਅੱਛਾ, ਇਹ ਦੱਸੋ ਵੀ ਉੱਥੇ ਆਪਣੀ ਪੈਲੀ ਕਿੰਨੀ ਸੀ? ਸਾਡੀ ਪੈਲੀ ਉੱਥੇ ਸਾਡੀਆਂ ਪੈਲੀਆਂ ਸਾਡੀਆਂ 4 ਕਮਾ ਸੀਗਾ। 4 ਕਮਾਏ ਸੀ? ਹਾਂ। ਤੇ ਇਹ ਆਪਣਾ ਗੋਤ ਕਿਹੜੀ ਹੈ ਤੁਹਾਡੀ? ਸੰਘੇੜੇ ਜੱਟ। ਹਾਂ। ਹਾਂ। ਤੇ ਇੱਥੇ ਆ ਕੇ ਕਿੰਨੀ ਪੈਲੀ ਪੈ ਗਈ? ਇੱਥੇ ਸਾਨੂੰ ਉਨੀਆਂ ਪਈਆਂ ਜਿੰਨੀਆਂ ਸੀਗੀਆਂ, ਬਲਕਿ ਥੋੜੀ ਪਈ ਆ। ਸਾਡੀ ਕੱਛ ਛੋਟੀ ਸੀਗੀ, ਇਹ ਕੱਛ ਵੱਡੀ ਸੀਗੀ। ਹਾਂ। 4 ਪੈਲੀਆਂ ਪਈ ਫਿਰ ਪੂਰੀ ਪੈ ਗਈ? ਹਾਂ। ਹਾਂ। ਅੱਛਾ, ਇਹ ਦੱਸੋ ਵੀ ਜਦੋਂ ਆਏ ਉਧਰੋਂ, ਜਦੋਂ ਹੋ ਗਈ ਆ ਪਾਰਟੀਸ਼ਨ, ਵੰਡ ਦਾ ਐਲਾਨ ਹੋ ਗਿਆ, ਪਹਿਲਾਂ ਪਤਾ ਲੱਗ ਗਿਆ ਸੀ ਕਿ ਮੌਕੇ ਤੇ ਪਤਾ ਲੱਗਾ? ਸਾਨੂੰ ਪਹਿਲੋਂ ਇਹ ਪਤਾ ਸੀ ਵੀ ਪਾਕਿਸਤਾਨ ਬਣਨਾ ਤੇ ਹਿੰਦੁਸਤਾਨ ਬਣਨਾ, ਇਹ ਪਤਾ ਸੀਗਾ। ਹੋਰ ਸਾਨੂੰ ਇਹ ਪਤਾ ਨਹੀਂ ਸੀਗਾ। ਕਾਇਦੇ ਆਜ਼ਮ ਤੇ ਸੀਗੇ ਲੀਡਰ ਨਹਿਰੂ ਲਾਲ ਤੇ ਇੱਕ ਬਲਦੇਵ ਸਿੰਘ, ਇੱਕ ਤਾਰਾ ਸਿੰਘ, ਇਹ 4 ਲੀਡਰ ਸੀਗੇ। ਹੈਂ, ਇਹਨਾਂ 4 ਲੀਡਰਾਂ ਦੀ ਸਲਾਹ ਇਹ ਹੋਈ ਸੀ ਵੀ ਅਸੀਂ ਅੱਡ ਹੋਣਾ, ਜੁਦੇ ਹੋਣਾ, ਅਸੀਂ ਆਜ਼ਾਦ ਹੋਣਾ। ਜਦੋਂ ਇਹਨਾਂ ਆਜ਼ਾਦੀ ਹੋ ਗਈ ਨਾ, ਇਹਨਾਂ ਨੂੰ ਮੰਨ ਲਿਆ ਅੰਗਰੇਜ਼ਾਂ ਨੇ ਆਜ਼ਾਦ ਹੋਣਾ ਵਾ। ਤੇ ਆਜ਼ਾਦੀ ਦੇ ਬਾਅਦ ਲਾਮਾ ਇਕਬਾਲ ਤੇ ਬਾਬੇ ਜਨਾਹ ਨੇ ਯਾਦਗਾਰ ਜਿੱਥੇ ਬਣੀ ਹੈ ਲਾਹੌਰ ਦੇ ਵਿੱਚ, ਇੱਥੇ ਬਹਿ ਕੇ ਸਲਾਹ ਕੀਤੀ ਵੀ ਆਪਾਂ ਤੇ ਫਿਰ ਹਿੰਦੂਆਂ ਦੇ ਖਿਲਾਫ ਰਹਿ ਗਏ। ਹੈ
ਹਿੰਦੂਆਂ ਦੇ ਰਹਿ ਗਿਆ ਗੁਲਾਮ। ਆਪਾਂ ਆਪਣਾ ਨਾਂ ਪਾਕਿਸਤਾਨ ਰੱਖੀਏ ਤੇ ਨਾਂ ਮੁਲਕ ਆਪਣਾ ਵੰਡ ਲਈਏ ਹੈ। ਫਿਰ ਉਦੋਂ ਉੱਥੇ ਉਹਨਾਂ ਦਾ ਕਾਇਦੇ ਆਜ਼ਮ ਸੀ ਸਾਡੇ ਲੀਡਰ, ਤੇ ਉਹਦੇ ਸਾਰਿਆਂ ਨੂੰ ਪਤਾ। ਹਾਂ ਇਹ ਦੱਸੋ ਵੀ ਜਦੋਂ ਪਾਰਟੀਸ਼ਨ ਹੋਈ ਆ, ਵੰਡ ਹੋਈ ਆ, ਐਲਾਨ ਹੋਇਆ, ਹਾਂ ਉੱਥੋਂ ਤੁਰੇ ਆਪਣੇ ਜੀ, ਤੇ ਪਿੰਡੋਂ ਕਿੰਨਾ ਕਾਫਲਾ ਤੁਰਿਆ ਵਾ, ਉਹ ਜ਼ਰਾ ਥੋੜਾ ਜੀ ਦੱਸੋ ਵੀ ਕਿੰਨੇ ਕੁ ਲੋਕ ਸਨ ਜਦੋਂ ਤੁਰੇ ਪਿੰਡੋਂ? ਜਦੋਂ ਅਸੀਂ ਤੁਰੇ ਆ ਨਾ ਉਦੋਂ ਅਸੀਂ 8-7 ਪਿੰਡ ਸੀਗੇ ਇੱਕ ਥਾਂ। ਅੱਛਾ, ਇਹ ਕਿੱਥੇ ਇਕੱਠੇ ਹੋਏ ਸੋ, ਕਿੱਥੇ ਕੈਂਪ ਬਣਿਆ? ਉਹ ਕੈਂਪ ਬਣਿਆ ਸੀਗਾ ਬੂਟਾ ਪਿੰਡ ਸੀ, ਬੂਟਾ ਸੜਕ ਦੇ ਉੱਤੇ ਹੈ। ਤੇ ਉੱਥੇ ਅਸੀਂ ਰਹੇ 3 ਦਿਨ। ਜਦੋਂ 3 ਦਿਨ ਰਹੇ, ਤੀਏ ਦਿਨ ਇੱਕ ਸੂਬੇਦਾਰ ਸੀਗਾ, ਉਹਨੇ ਐਲਾਨ ਕੀਤਾ ਬਈ ਜਲੰਧਰੋਂ ਕਾਫਲਾ ਤੁਰ ਪਿਆ ਵਾ, ਅਤੇ ਆਪਾਂ ਉਸ ਕਾਫਲੇ ਦੇ ਨਾਲ ਰਲਣਾ ਵਾ। ਅਸੀਂ ਉੱਥੋਂ ਸੁਬਾਹ ਰਾਤ ਐਲਾਨ ਹੋਣ ਦੀ ਵਜ੍ਹਾ ਨਾਲ ਰਾਤ ਪਹੂ ਜਿੱਥੇ ਜਿੱਥੇ ਇਕੱਠੇ ਕਰਕੇ ਅਤੇ ਫੜ ਲੈ ਗੱਡੇ ਜੋੜੇ, ਤੇ ਅਸੀਂ ਸੁਭਾਨਪੁਰ ਅੱਡਾ ਸੀ ਇੱਕ, ਸੁਭਾਨਪੁਰ, ਉੱਥੇ ਆਣ ਕੇ ਉਹ ਅੰਮ੍ਰਿਤਸਰ ਨੂੰ ਜਿਹੜੀ ਸੜਕ ਆਉਂਦੀ ਸੀ ਨਾ, ਉਹ ਸੜਕ ਦੇ ਉੱਤੇ ਆਣ ਕੇ ਅਸੀਂ ਉਹ ਕਾਫਲੇ ਦੇ ਮੋਹਰੇ ਲੱਗ ਗਏ ਆ। ਸਾਨੂੰ ਨਾ ਕਾਫਲੇ ਵਾਲਿਆਂ ਨੇ ਬਿਆਸਾ ਦਰਿਆ ਦੇ ਕਿਨਾਰੇ 'ਤੇ ਜਾ ਕੇ ਬਾਲ ਦਿੱਤਾ ਵਾ। ਉੱਥੋਂ 4 ਮੀਲ ਹੀ ਪਹਿਲਾਂ ਤੁਰੇ ਅਸੀਂ। ਜੇ ਬਾਲ ਦਿੱਤਾ ਤੇ ਮੁੜ ਕੇ ਸਵੇਰ ਨੂੰ ਨਾ ਸਾਨੂੰ ਠਾਲਿਆ ਵਾ, ਤੇ ਦਰਿਆ ਪਾਰ ਬਿਆਸਾ ਲਗਾ ਕੇ ਫਿਰ ਬਾਲ ਦਿੱਤਾ। ਅੱਛਾ, ਰਾਤ ਫਿਰ ਉੱਥੇ ਕੱਟੀ ਆ। ਅਗਲੇ ਦਿਨ ਉਹਨਾਂ ਸਾਨੂੰ ਫਿਰ ਤੋਰਿਆ ਇੱਕ ਖਲਚੀਆਂ ਸ਼ਹਿਰ ਸੀਗਾ, ਉਸ ਖਲਚੀਆਂ ਸ਼ਹਿਰ ਦੇ ਵਿੱਚ ਅਸੀਂ ਆਣ ਕੇ ਬਾਲ ਦਿੱਤੇ ਆ। ਜੇ ਬਾਲ ਦਿੱਤਾ ਤੇ ਰਾਤ ਉੱਥੇ ਫਿਰ ਸਾਨੂੰ ਉਹਨਾਂ ਕਟਾਈ ਆ, ਤੇ ਸਵੇਰ ਨੂੰ ਜਿਉਂ ਤੋਰਿਆ ਅੰਮ੍ਰਿਤਸਰ ਮੰਡੀ 'ਚ ਲੈਣ ਦਾ ਵਾ। ਮੰਡੀ 'ਚ ਰਾਤ ਰਹੇ ਆ, ਸੁਬਾਹ ਨੂੰ ਅਸੀਂ ਫਿਰ ਜਿਉਂ ਉਹਨਾਂ ਸਾਨੂੰ ਤੋਰਿਆ ਤੇ ਵਾਘੇ ਲਿਆਣ ਕੇ ਉਹਨਾਂ ਸਾਨੂੰ ਬਾਲ ਦਿੱਤਾ ਵਾ। ਅੱਛਾ, ਇਹਦੇ ਵਿੱਚ ਉਦੋਂ ਇੱਥੇ ਲਾਹੌਰ ਦੇ ਵਿੱਚ ਇਕੱਠੇ ਹੋਏ ਬੰਦੇ, ਜਦੋਂ ਇਹ ਸਾਰੇ ਲੀਡਰ ਜਦੋਂ ਇਕੱਠੇ ਸੀ ਨਾ, ਉੱਥੇ ਸਾਡਾ ਇੱਕ ਬੰਦੇ 2 ਫੌਜ ਦੇ ਵਿੱਚ ਪੁਲਿਸ ਦੇ ਵਿੱਚ ਸੀਗੇ, ਉਹ ਸੰਤਰੀ ਉੱਥੇ ਖੜ੍ਹੇ ਸੀਗੇ। ਉਹਨਾਂ ਬਾਬੇ ਜਨਾਹ ਨੇ ਆਖਿਆ ਤਾਰਾ ਸਿੰਘ ਨੂੰ ਤੇ ਬਲਦੇਵ ਸਿੰਘ ਨੂੰ ਵੀ ਤੁਸੀਂ ਮੇਰੇ ਨਾਲ ਲੱਗ ਜਾਓ, ਪਾਕਿਸਤਾਨ ਨਾਲ ਬਣਾ ਲਓ ਪੰਜਾਬ। ਹਾਂ, ਤੁਸੀਂ ਮੇਰੇ ਨਾਲ ਲੱਗੋ ਤੇ ਤੁਹਾਨੂੰ ਮੈਂ ਵਿੱਚੋਂ ਜਗ੍ਹਾ ਛੱਡ ਦੂੰਗਾ, ਆਪਣਾ ਜੋ ਮਰਜ਼ੀ ਬਣਾਉਂਦੇ ਰਹੋ। ਤੇ ਉਸ ਵੇਲੇ ਇਹ ਜਿਹੜਾ ਸੀ ਨਾ ਨਹਿਰੂ ਲਾਲ, ਇਹ ਉੱਠ ਕੇ ਛੇਤੀ ਨਾਲ ਖੜਾ ਹੋ ਗਿਆ। ਖੜਾ ਜੇ ਇਹ ਹੋਇਆ ਤਾਂ ਉਹਨੇ ਆਖਿਆ ਅਸੀਂ ਨਹੀਂ ਇੱਦਾਂ ਕਰਨੀ, ਕਿੱਦਾਂ ਹੋਣੀ ਚਾਹੀਦੀ ਆ, ਅਸੀਂ ਹੈਗੇ ਇੱਕੋ ਕੋਸੋ, ਤੇ ਇਹਨਾਂ ਜਾਣਿਆ ਕੇਸ ਰੱਖ ਲਿਆ, ਤੇ ਅਸੀਂ ਹੈਗੇ ਬੋਤੀਆਂ ਰੱਖੀਆਂ ਜਾਂ ਇਹ ਨਾ ਮੁਸਲਮਾਨਾਂ ਦੇ ਨਾਲ ਕਿੱਦਾਂ ਰਲ ਜਾਣ। ਉਹਨੇ ਹੈ ਵਗੜਾ, ਤੇ ਨਹੀਂ ਤੇ ਉਦੋਂ ਇਹਨਾਂ ਸਰਦਾਰਾਂ ਨੇ ਸਾਡੇ ਨਾਲ ਜੁੜ ਜਾਂਦੇ, ਤੇ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਫਿਰੋਜ਼ਪੁਰ, ਹੁਸ਼ਿਆਰਪੁਰ, ਇਹ ਜ਼ਿਲ੍ਹੇ ਇਹਨਾਂ ਦੇ ਕਾਬੂ ਆ ਜਾਣੇ ਸੀ। ਸਹੀ ਗੱਲ ਤੁਹਾਡੀ, ਸਹੀ ਗੱਲ। ਅੱਛਾ, ਹੁਣ ਇਹ ਦੱਸੋ ਵੀ ਜਦੋਂ ਆਏ ਉਧਰੋਂ ਆਪਾਂ ਆਂਦੇ ਵੀ ਨੁਕਸਾਨ ਬੜਾ ਹੋਇਆ, ਨੁਕਸਾਨ ਸਾਡਾ, ਮੈਂ ਹੁਣ ਤੁਹਾਨੂੰ ਦੱਸਦਾ, ਨੁਕਸਾਨ ਸਾਡਾ ਕੋਈ ਨਹੀਂ ਹੋਇਆ ਇੱਦਾਂ। ਅੰਮ੍ਰਿਤਸਰ 'ਚ ਜਦੋਂ ਅਸੀਂ ਆਇਆ ਤੇ ਉੱਥੇ ਸਾਨੂੰ ਜਸਾ ਪਿਆ, 1-2 ਕਤਲ ਹੋਏ ਸਾਡੇ ਉੱਥੇ। ਨਹੀਂ ਤੇ ਅਸੀਂ ਜਿਹੜਾ ਕਾਫਲਾ ਅਸੀਂ ਆਇਆ ਨਾ, ਬਿਆਸਾ ਦਰਿਆ ਚੜ੍ਹ ਗਿਆ ਸੀਗਾ, ਉੱਥੇ ਗੱਡੇ ਵੀ ਰੁੜ ਗਏ ਸੀਗੇ, ਬੰਦੇ ਵੀ ਉੱਥੇ ਬਹੁਤ ਮਰੇ ਸੀਗੇ ਉਦੋਂ। ਨਹੀਂ ਆਂਦੇ ਨਾ ਦੋਵਾਂ ਪਾਸੇ ਕਤਲੋਗਾਰਤ ਬੜੀ ਹੋਈ, ਲੋਕ ਬੜੇ ਮਾਰੇ। ਕਤਲੋਗਾਲ ਇੱਦਾਂ ਵੀ ਜਦੋਂ ਕਪੂਰਥਲੇ ਸਾਡੇ ਗੱਡੀ 'ਚ ਜਲੰਧਰੋਂ ਤੁਰੀ ਆ ਨਾ ਗਰਦਾ ਆਪਣੇ ਬਹਾਲਪੁਰ ਨੂੰ, ਤੇ ਉਦੋਂ ਉਹ ਗੱਡੀ ਪੂਰੀ ਦੀ ਪੂਰੀ ਵੱਢੀ ਗਈ ਸੀ, ਪੂਰੀ ਦੀ ਪੂਰੀ ਵੱਢ ਦਿੱਤੀ, ਪੂਰੀ ਦੀ ਪੂਰੀ ਵੱਢੀ। ਤੇ ਫਿਰ ਦੋਵੇਂ ਪਾਸੇ ਕੰਮ ਤੁਰ ਪਿਆ। ਹਾਂ, ਟਾਈਮ ਸੀ ਉਹ ਜਿਹੜਾ ਚੰਗਾ ਸੀ, ਲੋਕਾਂ ਦਾ ਸੁਲ੍ਹਾ ਇਤਫਾਕ ਚੰਗੀ ਸੀ ਕਿ ਹੁਣ ਵਾਲਾ ਚੰਗਾ ਵਾ? ਬਈ ਉਦੋਂ ਮੈਂ ਨਾ ਅਸੀਂ ਤਾਂ ਵੇਖਦੇ ਕਿ ਇੱਕ ਦੂਜੇ ਦਾ ਸੇ ਬੜਾ ਕਰਦੇ ਸੀਗੇ। ਐਵੇਂ ਹੁਣ ਅਸੀਂ ਆਖੀਏ, ਤੁਸੀਂ ਭਾਵੇਂ ਹੁਣ ਆਖੋ, ਸਾਡੇ ਨਾਲ ਉਹਨਾਂ ਨੇ ਇੱਥੋਂ ਤਾਈਂ, ਸਾਡਾ ਇੱਕ ਬਜ਼ੁਰਗ ਬੰਦਾ ਸੀਗਾ, ਤੇ ਉਹ ਆਨ ਕਰੀਬ ਮੌਤ ਦੇ ਸੀ ਆਉਣ ਵਾਲਾ ਹੈ। ਉਹਦੇ ਭਰਾ ਬਣੇ ਸੀ 4 ਪਿੰਡ ਦੇ, ਉਹ ਗਿਆ, ਅਸੀਂ ਤਾਂ ਰਾਤ ਨਿਕਲ ਕੇ ਆ ਗਏ ਬੂਟਾਂ 'ਚ। ਉਹ ਸਵੇਰ ਨੂੰ ਪਹੁੰਚਾ ਉੱਥੇ ਜਾ ਕੇ, ਉਹਨਾਂ ਨੇ ਆਖਿਆ ਵੀ ਭਰਾ ਚਾਚਾ ਮੇਰਾ ਲਾਚਾਰ ਵਾ, ਤੇ ਇਹਨੂੰ ਖਾਣਾ ਕੈਂਪ 'ਚ। ਉਹਨੇ ਆਖਿਆ ਮਾਮਦੀਨਾ ਫਿਕਰ ਨਾ ਕਰ, ਚੱਲ ਤੋਰ ਚਲੀਏ। ਹੈ ਆ ਗਏ ਆ,
ਆਣ ਕੇ ਉਹਨਾਂ ਕੀਤਾ ਆਹੋ ਤੇ ਮੰਜੇ ਤੇ ਉਹਨੂੰ ਪਾਇਆ, ਉਹਦੇ ਰੱਸਾ ਪਾ ਲਿਆ ਤੇ ਕਿੱਧਰ ਪਾ ਲਿਆ। ਉਹਨਾਂ ਦੋਵਾਂ ਭਰਾਵਾਂ ਚੋਂ ਨੇ ਵੰਝ ਵਿੱਚ ਹੀ ਲਗਾ ਕੇ ਡੋਲੀ ਸਾਡੇ ਕੈਂਪ 'ਚ ਛੱਡ ਕੇ ਗਏ ਹੈ। ਸਾਡੇ ਨਾਲ ਉਹਨਾਂ ਦਾ ਬੜਾ ਸਫਾਕ ਸੀਗਾ, ਬੜਾ ਸਾਡੇ ਨਾਲ ਸਲੂਕ। ਸਰਦਾਰਾਂ ਦਾ ਇਤਫਾਕ ਸੀ। ਹਾਂ ਬਿਲਕੁਲ। ਅੱਛਾ, ਤੁਹਾਡੇ ਪਿੰਡ ਦੇ ਲੋਕ ਹੁਣ ਕਿੱਥੇ ਕਿੱਥੇ ਬੈਠੇ ਆ ਗਏ? ਸਾਡੇ ਪਿੰਡ ਦੇ ਲੋਕ ਕੁਛ ਬੈਠੇ ਆ 15 'ਚ, ਸਾਡੀ ਕੁਛ ਬਰਾਦਰੀ ਬੈਠੀ ਆ 39 'ਚ ਕੀਚਾ ਵਤਨੀ ਹੈ। ਕੁਛ ਹੈ ਚੱਕ ਜੀ ਆ ਸਾਰੇ, ਤੇ ਕੋ 15 ਕੋ 7 ਚੱਕ ਚੌਰੀ ਆ, ਕੋਈ ਉੱਥੇ ਆ ਅਭੀ ਵੰਡੀ ਵੰਡ ਕੇ ਬੈਠੀ ਹੈ, ਵੰਡ ਵੁੰਡ ਕੇ ਬੈਠੇ ਆ ਹੈ। ਲਾਗਲੇ ਪਿੰਡਾਂ ਦੇ ਜਿਹੜੇ ਆ ਕੋ ਧਰੌੜਾਂ 'ਚ ਬੈਠੇ ਆ, ਕੋ ਚੌੜ 'ਚ ਬੈਠੇ ਆ, ਇੱਦਾਂ ਖੇਲਣ ਵਿੱਚ ਬੈਠੇ ਆ। ਅੱਛਾ, ਹੁਣ ਇਹ ਦੱਸੋ ਵੀ ਹੁਣ ਹੋ ਤਾਂ 70 ਵਰੇ ਗਏ ਆ ਵੰਡ ਪਿੰਡੋਂ ਆਇਆ ਨੂੰ, ਹੁਣ ਉਹ ਪਿੰਡ ਆਪਣਾ ਵੇਖਣ ਨੂੰ ਦਿਲ ਕਰਦਾ? ਪਿੰਡ ਦੇ ਦੇਖਣ ਨੂੰ ਬਹੁਤ ਦਿਲ ਕਰਦਾ, ਸਾਨੂੰ ਜਾਣ ਨਹੀਂ ਦਿੰਦੇ। ਅੱਛਾ, ਉਹ ਅੱਖਾਂ ਅੱਗੇ ਆਉਂਦਾ ਵਾ ਪਿੰਡ ਦਾ ਸਾਰਾ? ਨਕਸ਼ਾ ਪੂਰਾ ਇੱਕ ਬੰਦਾ ਤਹਿਸੀਲ ਸਮੁੰਦਰੀ ਦਾ ਰਹਿਣ ਵਾਲਾ ਸਰਦਾਰ, ਉਹਨੇ ਅਖਬਾਰ ਦੇ ਵਿੱਚ ਲਿਖਿਆ ਪੜ੍ਹਿਆ ਹੈ। ਉਹਨੇ ਆਖਿਆ ਵੀ ਮੇਰੇ ਛੋਟਾ ਬਚਪਨ ਤੋਂ ਮੇਰੀ ਮਾਈ ਮਰ ਗਈ, ਜੇ ਮੇਰੀ ਮਾਈ ਮਰੀ ਤੇ ਮੈਨੂੰ ਇੱਕ ਨਾਲ ਘਰ ਮੁਸਲਮਾਨਾਂ ਦਾ, ਉਸ ਮਾਈ ਨੇ ਮੈਨੂੰ ਪਾਲਿਆ। ਜਿਹਲੇ ਪਾਲਿਆ ਤੇ ਅਸੀਂ ਬੜੇ ਚਿਰ ਤੋਂ ਜਦੋਂ ਜਹਿਦ ਕਰਦੇ ਸੀਗੇ ਵੀ ਅਸੀਂ ਆਜ਼ਾਦੀ ਲੈਣੀ ਆ। ਆਜ਼ਾਦੀ ਕਾਹਦੀ ਅਸੀਂ ਲਈ? ਮੇਰਾ ਦਿਲ ਕਰਦਾ ਮੈਂ ਉਹ ਮਾਂ ਨੂੰ ਮਿਲਾਂ, ਮੈਨੂੰ ਜਾਣ ਨਹੀਂ ਦੇ, ਕੈਦ ਹੋ ਗਏ ਅਸੀਂ। ਆਜ਼ਾਦੀ ਸਾਨੂੰ ਕਾਹਦੀ ਮਿਲੀ? ਕਾਹਦੀ ਮਿਲੀ ਹੈ? ਅਸੀਂ ਕੈਦ ਹੋ ਗਏ। ਆਜ਼ਾਦੀ ਕਾਹਦੀ ਆਜ਼ਾਦੀ ਮਿਲੀ? ਅੱਛਾ, ਇਹ ਦੱਸੋ ਵੀ ਪਿੰਡ ਦਾ ਨਕਸ਼ਾ ਕਿਵੇਂ ਦਾ ਸੀ? ਘਰ ਕਿੱਥੇ ਕਰਕੇ ਸੀ ਆਪਣਾ? ਹੈ ਘਰ ਕਿੱਥੇ ਕਰਕੇ ਸੀ ਆਪਣਾ? ਘਰ ਹੁਣ ਮੈਂ ਕੀ ਦੱਸਾਂ, ਸਾਡਾ ਘਰ ਜਿਹੜਾ ਹੈਗਾ ਅੱਧੇ ਘਰ ਸਾਡੇ ਚੜ੍ਹਦੇ ਨੂੰ ਮੂੰਹ ਸੀ ਤੇ ਅੱਧਿਆਂ ਦੇ ਲੈਂਦੇ ਨੂੰ ਮੂੰਹ ਸੀਗੇ। ਲਾਲਾ ਬਾਜ਼ਾਰ ਤੇ ਸਾਡੇ ਸੀ, ਜਿਹੜੇ ਕੰਧਾਂ ਵਾ ਆ ਜਾਨੋ ਤੇ ਇਹਦੇ ਪਾਲੀਆਂ ਜਿਹੜੇ ਉਹ ਪਾਲੀਆਂ ਨੂੰ। ਅੱਛਾ, ਮਸਜਿਦ ਵੀ ਬਣਾਈ ਸੀ ਪਿੰਡ? ਮਸਜਿਦ ਹੈਗੀ ਸੀ। ਮਸਜਿਦ ਦੇ ਕੋਲ ਸੀ ਕਿਤੇ ਘਰ? ਮਸਜਿਦ ਦੇ ਕੋਲ ਹੀ ਸਾਡਾ ਘਰ ਸੀ। ਠੀਕ ਹੈ, ਲਹਿੰਦੇ ਪਾਸੇ। ਅੱਛਾ ਜੀ, ਹੁਣ ਮੌਕਾ ਬਣੇ ਪਿੰਡ ਜਾਣ ਦਾ ਤੇ ਪਿੰਡ ਵੇਖਣ ਜਾਓਗੇ ਆਪਣਾ? ਜੇ ਲਿਜਾਵੇ ਤੇ ਕੋਈ ਚਲਾ ਜਾਂਦੇ। ਜੇ ਕੋਈ ਬਣੇ ਮੌਕਾ ਤੇ ਜਾਣ ਨੂੰ ਦਿਲ ਤੇ ਕਰਦਾ? ਹਾਂ ਬਿਲਕੁਲ ਕਰਦਾ। ਬਰਕਾ ਸਰ ਉਹਨਾਂ ਨੂੰ ਆਪਣੇ ਨਾ ਗਵਾਂਢੀਆਂ ਨੂੰ ਮਿਲਣ ਨੂੰ ਦਿਲ ਕਰਦਾ ਵਾ ਹੈ। ਅੱਛਾ, ਹੁਣ ਇਹ ਦੱਸੋ ਵੀ ਆ ਵੀਡੀਓ ਚੱਲ ਜਾਣੀ ਆਪਣੇ ਪਿੰਡ ਤੱਕ, ਤਾਜਪੁਰ ਤੱਕ, ਤੇ ਕੀ ਸੁਣਾ ਦੇਣਾ ਪਿੰਡ ਵਾਲਿਆਂ ਨੂੰ? ਹੈ ਪਿੰਡ ਵਾਲਿਆਂ ਨੂੰ ਕੋਈ ਸੁਣਾ ਦੇਣਾ? ਹਾਂ, ਕੀ ਸੁਣਾ ਦੇਣਾ ਚਾਹੋਗੇ? ਇੱਥੇ ਉੱਥੇ ਹਾਂਜੀ, ਉੱਥੇ ਉਹਦੇ ਨਾਲ ਬਹੁਤਾ ਮਿਲਾ ਦੇ ਕਰਾਂ ਦੇ ਹੋਰ ਸੁਣਾ ਹੀ ਕੀ ਦੇਣਾ ਵੇ? ਆਪੇ ਸੁਣਾ ਦੇ, ਪਿਆਰ ਮਾ ਵਧਾ ਹੀ ਹੈ। ਦੁਆ ਸਲਾਮ ਦੇਵਾਂਗੇ, ਰਾਜੀ ਬਾਈ ਮਿਲਾ ਦੇ, ਜੱਫੀਆਂ ਬਾਬਾ ਮਿਲਾ ਦੇ। ਹੈ ਦਿਲ ਖੁਸ਼ ਹੋਊਗਾ। ਹਾਂ ਬਿਲਕੁਲ ਹੈ। ਚਲੋ, ਬਹੁਤ ਮਿਹਰਬਾਨੀ ਹੈ ਬਾਬਾ ਜੀ ਤੁਹਾਡੀ। ਹੁਣ ਜਿੱਦਾਂ ਤੂੰ ਆਣਾ ਹੈ, ਮੇਰਾ ਯਾਰ ਦੋਸਤ ਸੀ ਇੱਕ, ਤੇ ਉਹਦੇ ਸ਼ਹਿਰ ਦੇ ਵਿੱਚ ਸੀ ਕੋਠੀ ਇੱਕ ਵਜ਼ੀਰ ਦੀ। ਹਾਂਜੀ, ਉਹਦੇ ਸਹੁਰੇ ਰਹਿੰਦੇ ਸੀ ਉੱਥੇ। ਉਹ ਮੈਨੂੰ ਤਰਲੇ ਕਰੇ ਵੀ ਮੇਰੇ ਨਾਲ ਚੱਲ ਸ਼ਹਿਰ। ਮੈਂ ਕਿਹਾ ਰਾਤ ਮੈਂ ਆਇਆ ਚੋਰੀ ਭੱਜ ਕੇ, ਤੇ ਮੈਂ ਸ਼ਹਿਰ ਨਹੀਂ ਜਾਣਾ, ਸ਼ਾਇਦ ਮੈਨੂੰ ਸਾਨੂੰ ਵੱਲ ਹੋਏ ਨਾਲ ਤੇਰੇ 2 ਜਨਾਨੇ ਸਾਥ ਹੋਣੇ ਆ, ਇੱਕ ਤੇਰਾ ਟੱਬਰ, ਇੱਕ ਤੇਰੀ ਸਾਲੀ, ਤੇ ਆਪਾਂ ਨੂੰ ਕਿਸੇ ਨੇ ਵੜ ਸਿੱਟਣਾ। ਮੈਂ ਨਹੀਂ ਜਾਣਾ। ਮੇਰਾ ਭਰਾ ਸੂਬੇਦਾਰ ਸੀਗਾ, ਉਹਨੂੰ ਕਹਿਣ ਲੱਗਾ ਵੀ ਤੂੰ ਜਾ ਓਏ ਲੈ ਜਾ ਇਹਨੂੰ। ਚਲੇ ਗਿਆ। ਅਸੀਂ ਚਲੇ ਗਏ, ਜਾ ਕੇ ਨੇਰੇ ਸਮਾਨ ਵਧਾ ਤੇ ਅਸੀਂ ਕੋਠੀਆਂ ਨਿਕਲੇ। ਸੂਬੇਦਾਰ ਨਿਕਲਿਆ, ਕੁਦਰਤੀ ਤੁਰਿਆ ਆਵੇ ਜੱਟ ਹੈ ਸਿੱਖ, ਜੇ ਤੁਰਿਆ ਆਵੇ ਤੇ ਮੈਂ ਆਦਾ ਉਹ ਫਰਜਾਂਦਾ, ਉਹ ਤੇਰੀ ਕਹਿਣ ਮਤ ਮਾਰ ਲਈ ਆ, ਮਾਰ ਲੇਗਾ ਸੜਕ ਦੇ ਉੱਤੇ। ਇੱਕ ਸਿੱਖੀ ਤੁਰੀ ਫਿਰਦੀ ਆ, ਤੁਹਾਡੇ ਕੋਲ 2 ਜਨਾਨੇ ਸਾਖ, ਤੈਨੂੰ ਕਹਿ ਲੰਘਣ ਦੇਣਾ? ਓਏ ਐ ਹੋ, ਉਹਨੇ ਜਿਉਂ ਰਾਹ ਪਾਇਆ, ਬਾਰ ਸਾਨੂੰ ਸ਼ਹਿਰੋਂ ਕੱਢ ਕੇ ਕਹਿਣ ਲੱਗਾ ਇੱਥੇ ਭਾਜੋ ਪਿੰਡ ਆਪਣੇ ਨੂੰ। ਹੈ ਮੈਂ ਆਖਾਂ ਗੱਲਾਂ ਕਰਨ ਵਾਲੀਆਂ ਤੇ ਬਹੁਤ ਕਰਦੇ ਸੀ ਇੱਕ ਦੂਜੇ ਦਾ। ਹੈ ਕੋਈ ਵਾਕਿਆ ਯਾਦ ਹੈ ਕੋਈ ਪੁਰਾਣਾ ਆਪਣੇ ਕੋਈ ਯਾਰ ਤੁਹਾਡਾ? ਪੁਰਾਣਾ ਯਾਰ ਹੋਵੇ? ਕਿਹੜਾ ਸੀ ਯਾਰ ਤੁਹਾਡਾ? ਹੈ ਕੋਈ ਯਾਰ ਕਿਹੜਾ ਸੀ ਤੁਹਾਡਾ ਉੱਥੇ? ਉਹ ਯਾਰ ਜਿਹੜੇ ਹੁਣ ਨਾ ਹੀ ਭੁੱਲ ਗਏ ਤੇ ਕੀ ਮੈਂ ਦੱਸਾਂ, ਨਾ ਹੀ ਭੁੱਲ ਗਏ। ਉਹ ਵਰੇ ਵੀ ਤਾਂ 70 ਹੋ ਗਏ। ਹਾਂ ਹੈ। ਹਾਂ
ਨਾ ਹੀ ਭੁੱਲ ਉਵੇਂ ਆ ਵੀ ਪਿਆਰ ਸਾਰਿਆਂ ਨਾਲ ਪਿਆਰ ਸੀ ਉੱਥੇ ਪਿਆਰ ਸੀਗਾ ਹੈ